ਤੇ ਪਾਣੀ ਚ ਕੇ ਪਾਏ ਚੂਨਾ ਕਿਸ ਤੋਂ ਮਾਰ ਜੀ ਗਾਈ ਦਾ ਇੱਕ ਉਸ ਪਾਸੇ ਸਿਸਟਮ ਹੋ ਗਿਆ, ਇਸ ਪਾਸੇ ਹੋ ਗਿਆ ਬੱਚਿਆਂ ਦਾ ਸੈਂਟਰ ਹੋ ਗਿਆ ਮੱਝੀ। ਅੱਛਾ ਮੱਝੀ ਦੇ ਬੱਚੇ ਤੇ ਗਾਈ ਦੇ ਬੱਚੇ ਇਕੱਠੇ ਹੋ ਗਏ। ਇਹ ਆਪਣੇ ਘਰ ਦੀ ਨਸਲ ਆਈ? ਇਹ ਟੋਟਲ ਅੱਲਾਹ ਤਾਲਾ ਦਾ ਸ਼ੁਕਰ वोल्टार है ना, वही ना? हाँ जी वोल्टार है, आगे लोड नहीं चल रहा अच्छा अभी तक। ये 269 वोल्ट है ते हुण के सोलर चल गया है। है भाई जी सोलर दी प्लेटां ने मार दी 6 नहीं ड्राई बैटरी है। बैकअप भी ना दा ठीक है। अच्छा 1300 ग्रेविटी ते पहुंचे ना जी। हाँ एक बैटरी ना 9 घंटे बैकअप देंदी। ਵੇਖਦੇ ਪਏ 2014 ਦਾ ਬਾਇਓਗੈਸ ਦਾ ਸਿਸਟਮ ਲੱਗਾ ਹੋਇਆ। ਅਸਲਾਮ ਅਲੈਕੁਮ ਦੋਸਤੋ ਤੇ ਸੰਗੀਓ ਤੇ ਬੇਲੀਓ ਕੀ ਹਾਲ ਹੈ? ਠੀਕ ਹੋ? ਅੱਜ ਦਾ ਜਿਹੜਾ ਵਲੌਗ ਹੈ ਬੜਾ ਸਪੈਸ਼ਲ ਹੈ ਕਿਉਂਕਿ ਮੈਂ ਹੁਣ ਸ਼ੁਰੂ ਕੀਤੇ ਨੇ ਆਪਣਾ YouTube ਚੈਨਲ ਬਣਾਇਆ ਪੰਜਾਬੀ ਵਲੌਗਸ ਤੇ ਬੜੇ ਜ਼ਬਰਦਸਤ ਵੀਡੀਓਜ਼ ਆਉਣਗੀਆਂ, ਇਨਫੋਰਮੇਟਿਵ ਵੀਡੀਓਜ਼ ਆਉਣਗੀਆਂ। ਆਪਣਾ ਮਾਹੌਲ ਜਿਹੜਾ ਦੇਸੀ ਉਹ ਵੀ ਵਿਖਾਵਾਂਗੇ, ਆਪਣੇ ਡੇਰਿਆਂ ਦੀ ਸੈਰਾਂ ਕਰਵਾਵਾਂਗੇ। ਉਸ ਤੋਂ ਇਲਾਵਾ ਬੜੀ ਇਨਫੋਰਮੇਸ਼ਨ बड़ी मालूमात ਜਿਹੜੀਆਂ ਇਸ ਵੀਡੀਓਜ਼ ਤੇ ਤੁਹਾਨੂੰ ਮਿਲਣਗੀਆਂ। ਅੱਜ ਦੀ ਵੀਡੀਓ ਜਿਹੜੀ ਹੈ ਬੜੀ ਸਪੈਸ਼ਲ ਹੈ। ਮੈਂ ਹੁਣ ਜਾ ਰਿਹਾ ਆਪਣੇ ਇੱਕ ਦੋਸਤ ਨੇ ਮਾਰ ਇਮਤਿਆਜ਼ ਸਾਮਲ ਸਾਹਿਬ, ਉਹਨਾਂ ਦੇ ਡੇਰੇ ਤੇ ਉਹਨਾਂ ਦਾ ਸਪੈਸ਼ਲ ਇਨਵੀਟੇਸ਼ਨ ਹੈ। ਉਹਨਾਂ ਨੇ ਬੁਲਾਇਆ, ਉਹ ਲਵਾ ਰਹੇ ਨੇ ਸੋਲਰ ਪੈਨਲ ਤੇ ਬੜੇ ਜ਼ਬਰਦਸਤ ਉਹ ਬੜੇ ਬੰਦੇ ਨੇ, ਬੈਂਕ ਦੇ ਵਿੱਚ ਜੌਬ ਵੀ ਕਰਦੇ ਨੇ, ਜ਼ਿਮੀਦਾਰ ਉਹਨਾਂ ਦਾ ਬੜਾ ਅੱਛਾ। ਉਹਨਾਂ ਦੇ ਮਾਲ ਡੰਗਰ ਵੀ ਵੇਖਾਂਗੇ। ਉਹਨਾਂ ਨੇ ਬਾਇਓਗੈਸ ਦਾ ਪਲਾਂਟ ਲਾਇਆ ਹੋਇਆ, ਉਹ ਵੀ ਤੁਹਾਨੂੰ ਵਿਖਾਵਾਂਗੇ। ਸੋਲਰ ਪੈਨਲ ਉਹਨਾਂ ਨੂੰ ਕਿਤਨੇ ਰੇਟ ਤੇ ਮਿਲੇ ਨੇ, ਕਿਸ ਤਰ੍ਹਾਂ ਦੇ ਨੇ, ਉਹ ਵੀ ਸਾਰੇ ਵਿਖਾਵਾਂਗੇ। तो चलते हैं ਤੁਹਾਨੂੰ ਵੀਡੀਓ ਦੇ ਹੱਲ ਲੈ ਕੇ ਮਾਰ ਸਾਹਿਬ ਦੇ ਡੇਰੇ ਤੇ। ਇਸ ਟਾਈਮ ਮੈਂ ਪਿੰਡ ਦੇ ਬਾਹਰ ਵਾਲੀ ਸੜਕ ਤੇ ਨਿਕਲ ਆਇਆ। ਇਹ ਬੰਗਲਾ ਹੈ ਬੜਾ ਪੁਰਾਣਾ ਅੰਗਰੇਜ਼ ਦੌਰ ਦਾ, ਕਦੇ ਤੁਹਾਨੂੰ ਵਿਖਾਵਾਂਗੇ। ਇਹ ਵੀ ਇਸ ਦੀ ਵੀਡੀਓ ਬਣਾਵਾਂਗੇ, ਬੜਾ ਜ਼ਬਰਦਸਤ ਹੈ। ਇਹ ਪਿੰਡ ਸਾਡੇ ਦੇ ਲੰਘਦੇ ਪਾਸੇ ਨਹਿਰ ਹੈ, ਇਹ ਰਜਵਾ ਹੈ ਜਿੱਥੇ ਜਿਹੜੀ ਸਾਨੂੰ ਪਾਣੀ ਦਿੰਦਾ ਸੁੱਕਾ ਪਿਆ। अस्सलाम वालेकुम। ਇਹ ਸਾਡਾ ਇੱਕ ਉਸਤਾਦ ਨੇ ਬੜੇ ਜ਼ਬਰਦਸਤ ਜੀ ਭਾਈ ਜਾਨ ਉਹ ਇੱਕ ਨਾ ਕੋਸ਼ਿਸ਼ ਕੀਤੀ ਇੱਕ ਚੈਨਲ ਨਵਾਂ ਬਣਾਇਆ। ਦੋਸਤੋ ਵੇਖੋ ਇਹ ਨਹਿਰ ਇਹ ਜਿਹੜਾ ਪੁੱਲ ਹੈ ਨਾ ਨਹਿਰ ਦਾ, ਇਹ ਤੁਸੀਂ ਆਪ ਵੇਖੋ ਕੁਝ 100 ਸਾਲ ਪੁਰਾਣਾ, ਬਲਕਿ 100 ਤੋਂ ਉੱਤੇ ਹੋ ਗਿਆ। ਮਜਾਲ ਇਸ ਨੂੰ ਕੋਈ ਡੈਮੇਜ ਆਇਆ ਹੋਵੇ। ਇਹ ਦੋਸਤੋ ਸੜਕ ਜਿਹੜੀ ਆ ਬਰਾਮੋਂ ਬੇਲੀ ਸਾਡੇ ਦੇ ਡੇਰੇ ਹਾਲ ਮੁੜਦੀ ਆ ਸੋਲੰਗ ਲੱਗਾ ਹੋਇਆ। ਬੜਾ ਸਿਆਣਾ ਤੇ ਸੁਨੱਖਾ ਬੰਦਾ ਹੈ, ਉਸ ਦਾ ਬਾਗ ਹੈ। ਇਹ ਜੀ ਬੇਲੀ ਸਾਡੇ ਦਾ ਡੇਰਾ ਤੇ ਇੱਥੇ ਉਸ ਪੁਰਾਣੇ ਸ਼ਰਾਣੇ ਦਾ ਸਿਸਟਮ ਬਣਾਇਆ ਹੋਇਆ। ਘਰ ਹੀ ਡੇਰੇ ਤੇ ਹੀ ਆਪਣੀ ਜ਼ਮੀਨ ਵਿੱਚ ਹੀ ਬਣਾਇਆ ਹੋਇਆ। ਇਹ ਸਾਡੇ ਦੋਸਤ ਹਨ ਜੀ ਇਮਤਿਆਜ਼ ਸਾਂਬਲ ਸਾਹਿਬ, ਬੜੇ ਟੈਕਨੀਕਲ ਬੰਦੇ ਨੇ। ਇਹਨਾਂ ਦੇ ਤੁਹਾਨੂੰ ਅੱਜ ਮੱਝੀ ਦਾ ਸੈਟਅਪ ਵਿਖਾਉਣਾ ਵੀ ਕਿਵੇਂ ਡੰਗਰ ਰੱਖਦੇ ਨੇ। ਬੜੇ ਸ਼ੌਕੀਨ ਬੰਦੇ ਨੇ ਤੇ ਬੜੇ ਟੈਕਨੀਕਲ। ਅੱਜ ਸੋਲਰ ਸਿਸਟਮ ਹੀ ਲਵਾ ਰਹੇ ਨੇ, ਉਹ ਹੀ ਵਿਖਾਉਂਦੇ ਆ ਵੀ ਕਿ ਕੁਝ ਕੀਮਤਾਂ ਨੇ ਉਸਦੀਆਂ ਤੇ ਕੀ ਕੁਝ ਕੀਤਾ ਨੇ। ਹਾਂਜੀ ਇਹ ਮਾਰ ਹੋਰਾਂ ਦਾ ਸੈਟਅਪ ਹੈ। ਇਹਨਾਂ ਡੰਗਰ ਸ਼ੰਗਰ ਇੱਥੇ ਰੱਖੇ। ਮਤਲਬ ਸਮਾਨ ਜਿਹੜੀ ਹੈ ਵੱਡੀ ਗਾਂ ਹੈ ਨਾ, ਹਾਂ ਇਹ ਤਕਰੀਬਨ ਆਈ ਹੈ 4.5 ਲੱਖ ਦੇ ਲਗਭਗ। जैसे लगा हुआ टैग। जी 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 वालेकुम सलाम, क्या हाल है जी? ठीक हो भाई जी? अल्लाह दी मेहरबानी। कितनी लियारियाँ कितनी ने इस टाइम माशाअल्लाह जिन्होंने चुआई होंगी वो 6 हैं। अच्छा तो जड़ियाँ दुइयां टोटल मज्झे चों मज्झां चों एक के आ खुलदा कित्थों? आ जी मार होरां दे फार्म दे अंदर वड़दे आ। ਇਹ ਇੱਕ ਛੋਟੇ ਲੈਵਲ ਤੇ ਨਾ, ਜਿਹੜਾ ਛੋਟੇ ਲੈਵਲ ਤੇ ਫਾਰਮ ਅਗਰ ਬਣਾਉਣਾ ਤੇ ਉਸ ਦਾ ਬੜਾ ਜ਼ਬਰਦਸਤ ਆਈਡੀਆ। ਆ ਅੰਦਰ ਬਰਾਂਡਾ ਇਹ ਮਾਰ ਮੱਡ ਪਾਈ ਹੋਈ ਹੈ। ਇਹ ਮੱਡ ਵੱਧ ਖਾ ਵੀ ਵੈਂਦੇ ਨੇ। ਬੜਾ ਸ਼ੌਕ ਲੱਗ ਕਿ ਇੱਕ ਬੰਦਾ ਸਾਡਾ ਬੇਲੀਆ ਦੋਂਦਾ ਜਣੇ ਤਾਂ ਦੀ ਨਿਰੀ ਜਣੇ ਸੁਆਹ ਹੋਈ ਤੇ ਪਾਣੀ ਚ ਕੇ ਪਾਏ ਚੂਨਾ ਕਿਸ ਤੋਂ? ਇਹ ਜਾਨਵਰ ਇੱਕ ਤਾਂ ਪਾਣੀ ਪੀਵੇਂ ਤਾਂ ਇਹਨਾਂ ਦੇ ਅੰਦਰ ਕੀੜੇ ਨਹੀਂ ਬਣਦੇ। ਦੂਸਰੇ ਨੰਬਰ ਤੇ ਇਹ ਅੰਦਰੋਂ ਪੁਰਾਣੀ ਦੀ ਸਿਵਾਲ ਨਹੀਂ ਬਣਦੀ। ਨਹੀਂ ਤੇ ਡੰਗਰਾਂ ਨੂੰ ਦਵਾ ਨੁਕਸਾਨ ਨਹੀਂ ਦਿੰਦਾ ਚੂਨਾ? ਤਾਂ ਦਿਨ ਨਹੀਂ ਜ਼ਾਹਰ ਹੁੰਦੀ, ਫਾਇਦਾ ਦਿੰਦਾ ਬਹੁਤ ਜ਼ਿਆਦਾ। ਜ਼ਾਹਰ ਆ ਦਿਨ ਹੁੰਦੀ ਚੂਨਾ। ਬਸ ਜਿਹੜੇ ਆਂਦੇ ਲੋਕ ਉਹ ਤੋਂ ਬਿਹਤਰ ਜਾਣਦੇ ਉਸੇ। ਹਲਾ ਨਹੀਂ ਤੇ ਹੁਣ ਇਹ ਜਿਹੜੇ ਕਿ ਕਿਤਨੀ ਲੰਬਾਈ ਹੈ ਇਸ ਬਰਾਂਡੇ ਦੀ? ਇਹ ਤਕਰੀਬਨ 72 ਫੁੱਟ ਲੰਬਾਈ ਹੈ। अच्छा ਤੇ चौड़ाई कितनी? 20 ਫੁੱਟ ਚੌੜਾਈ ਹੈ। तो 20 फुट चौड़ाई। ये जी है वेखो अंदर ना, ये जबरदस्त है। ये बेशक इस पासे भी एक उखानी बना लवे, उस पासे भी उखानी बना लवे, या दरम्यान च बना लवे, दोवें पासे जानवर खड़े हो सकते अगर अंदर बनानी हो। तो ये साडा बड़ा भरा है तो इसने डंगरां दा शौकीन भी है। इस पासे मज्झां रखियां हुई पुराना मज्झी तो तुहानूं पता ही है। विचों
ਛੋਟੇ ਜਿਹੇ ਦਰਵਾਜ਼ਾ ਹੀ ਲਾਇਆ ਹੋਇਆ ਚਵਾਈ ਸ਼ਵਾਈ ਵਾਸਤੇ ਵੀ ਚਲੋ ਅਗਰ ਬੰਦਾ ਅੰਦਰ ਹੋਵੇ ਕੁਤਰਾ ਪਾਉਣ ਵਾਸਤੇ। ਇਹ ਹੋ ਗਈ ਖੁਰਲੀ, ਇਹਦੇ 'ਚ ਪਾਣੀ ਦੇ ਵਿੱਚ ਚੂਨਾ ਪਾਇਆ। ਮੈਂ ਤਾਂ ਹੈਰਾਨ ਆ, ਮੈਂ ਤਾਂ ਇਸ ਨੂੰ ਵੇਖਿਆ ਨਹੀਂ, ਤੇ ਮੈਂ ਤਾਂ ਨਹੀਂ ਵੇਖਿਆ ਕਦੀ ਵੀ ਚੂਨਾ ਕਿਸੇ ਨੂੰ ਪੈਂਦਿਆ। ਅੱਛਾ ਮਾਰ ਜੀ, ਇਹ ਗਾਂ ਦਾ ਇੱਕ ਉਸ ਪਾਸੇ ਸਿਸਟਮ ਹੋ ਗਿਆ, ਇਸ ਪਾਸੇ ਹੋ ਗਿਆ ਬੱਚਿਆਂ ਦਾ ਸੈਂਟਰ ਵਿੱਚ ਆ ਹੋ ਗਿਆ ਮੱਝੀ। ਦਾ ਸਿਸਟਮ ਹੋ ਅੱਛਾ ਮੱਝੀ ਦੇ ਬੱਚੇ ਤੇ ਗਾਂ ਦੇ ਬੱਚੇ ਇਕੱਠੇ ਹੋ ਗਏ। ਇਹ ਆਪਣੇ ਘਰ ਦੀ ਨਸਲ ਆਈ? ਗਿਆ। ਇਹ ਟੋਟਲ ਅੱਲਾਹ ਤਾਲਾ ਦਾ ਸ਼ੁਕਰ ਹੈ, ਸਾਰੀਆਂ ਆਪਣੇ ਘਰ ਦੀਆਂ। ਹਾਲਾ ਇਹ ਜਿਹੜੀ ਇਹ ਕਿਤਨੇ ਸਮੇਂ ਨੇ ਵਗਦੀ ਨਹੀਂ ਮੱਝ? ਜਾ ਇਹ ਤਕਰੀਬਨ ਬਾਈ ਸਮਾਨ ਹੋ ਗਏ ਨੇ, ਇਸ ਨੂੰ ਚੌਥਾ ਸੂਆ ਸੋਣਾ ਇਹ ਲੱਗਦੀ ਸਿੰਘ ਬਹੁਤ ਵੱਡੇ ਵੱਡੇ ਮੈਨੂੰ ਤਾਂ ਬੁੱਢੀ ਲੱਗਦੀ। ਨਹੀਂ ਲੱਗਦਾ, ਲੇਕਿਨ ਚੌਥੇ ਸੂਆ ਸੋਣਾ। ਤੇ ਜਿਹੜੀ ਆ ਪਰਲੀਆਂ ਨਾ ਇਸ ਤਕਰੀਬਨ ਦੂਆ ਸੂਆ ਸੋਣਾ, ਹਾਂ ਬਾਕੀ ਉਹ ਪਹਿਲ ਨਹੀਂ ਹੁੰਦੋ। ਇਹ ਮਿਲਦੀ ਮੱਝ ਜਲ ਤੇ ਕੋਈ ਨਹੀਂ, ਸਿਰਫ ਗਾਂ ਹੀ ਹੈ। ਇੱਕ ਮੱਝ ਮਿਲਦੀ ਹੈ। ਅੱਛਾ ਮੱਝ ਹੈ ਮਿਲਦੀ ਹੈ? ਇਹਨ ਕਿਤਨੇ ਮਹੀਨੇ ਹੋ ਗਏ? ਤਕਰੀਬਨ 3.5 ਤੋਂ 4 ਮਹੀਨੇ ਹੋ ਗਏ। ਅੱਛਾ ਇਹ ਹੁਣ ਅੰਦਰ ਹੀ ਰਹਿੰਦੀਆਂ ਨੇ ਇੱਥੇ ਹੀ ਹੁਣ ਚਰਾਈ ਦਾ ਤਾਂ ਕੋਈ ਨਾ ਰੂਟੀਨ ਬਾਗ ਜੋ ਹੈ। ਹੂੰ ਉਹ ਕੋਈ ਨਹੀਂ। ਤੇ ਇਹ ਜਿਹੜਾ ਡੰਗਰ ਟੋਟਲ ਆਪਣੇ ਕੋਲ ਕਿਤਨੇ ਬਣੇ? ਤਕਰੀਬਨ 23 ਵੀ ਬਣ ਜਾਂਦੀ। ਹੂੰ ਤੇ ਇਹ ਹੁਣ 6 ਗਾਂ ਦੇ ਬਾਅਦ ਕਿਤਨਾ ਇੱਕ ਦੁੱਧ ਵੇਚ ਲੈਣਾ? ਤਕਰੀਬਨ ਮਤਲਬ ਜੀ ਇਸ ਟਾਈਮ 70 ਲੀਟਰ ਵੇਚ ਲੈਣਾ। ਇੱਥੇ ਹੁਣ ਕੀ ਰੇਟ ਚੱਲਦਾ? 100 ਰੁਪਏ। ਅੱਛਾ ਜੀ ਮਾਰ ਜੀ ਹੋਰਾਂ ਦਾ ਹੁਣ ਤੁਹਾਨੂੰ ਵਿਖਾਣੇ ਆ ਸੋਲਰ ਜਿਹੜਾ ਲਵਾ ਰਹੇ ਨੇ, ਚਲਦੇ ਆ ਮਾਰ। ਇਹ ਮਾਰ ਹੋਰਾਂ ਦਾ ਜੀ ਇਹ ਸਿਸਟਮ ਪੱਠਿਆਂ ਦੇ ਕੁਤਰੇ ਵਾਲੀ ਮਸ਼ੀਨ ਲਾਈ। ਮਾਰ ਜੀ ਤੁਸੀਂ ਸੈਲ ਜਾਲ ਸ਼ਿਫਟ ਹੋ ਰਹੇ ਹੋ? ਜੀ ਜੀ ਇਨਸ਼ਾਅੱਲਾ। ਤੇ ਇਹ ਮੱਡ ਜਿਹੜੀ ਹੈ ਉਸ ਦੇ ਸੈਲੀ ਤੇ ਹੈ ਜੀ। ਮੱਝ ਦਾ ਜਿਹੜਾ ਪੁੱਛ ਲੈ ਦੂਈ ਮੱਝ ਦੇ ਸਿੰਘ ਵਿੱਚ ਵੱਲੀ ਵਿਆ ਤੇ ਉਸ ਦੇ ਵਿੱਚ ਤੋਂ ਡੈਮੇਜ ਹੋਇਆ। ਡਾਕਟਰ ਸਾਹਿਬ ਆਏ ਤੇ ਉਹ ਚੈੱਕਅਪ ਕਰਿੰਦੇ ਪੈਣ ਮੱਝ ਦਾ। ਡਾਕਟਰ ਜੀ ਰਿਕਮੈਂਡ ਕਰਕੇ ਟੁਰ ਗਿਆ। ਉਸ ਆਖਿਆ ਵੀ 2 ਦਿਨ ਵੇਖ ਲਓ, ਜੇ ਦਵਾਈ ਲਾਉਣ ਨਾਲ ਠੀਕ ਹੋ ਗਿਆ, ਨਹੀਂ ਤਾਂ ਫਿਰ ਕੱਟ ਕੇ ਛਾੜ ਦਿਸਾਂ। ਹਾਂਜੀ ਬੇਲੀਓ ਸਗੀਓ ਅਸੀਂ ਅੰਦਰ ਆ ਗਏ ਹਾਂ। ਮਾਰ ਸਾਹਿਬ ਹੋਰੀ ਆਪਣਾ ਸੋਲਰ ਇੰਸਟਾਲ ਕਰਵਾ ਰਹੇ ਹਨ, ਤੁਹਾਨੂੰ ਵਿਖਾਉਂਦੇ ਆ। ਮਿਸਤਰੀ ਲੱਗੇ ਹੋਏ ਇਹਨਾਂ ਕੋਲ, ਨਾਲੇ ਪੁੱਛਦੇ ਹੀ ਆ ਵੀ ਅੱਜ ਕੱਲ੍ਹ ਕੀ ਰੇਟ ਨੇ ਸੋਲਰ ਦੇ ਤੇ ਕਿਵੇਂ ਦਾ ਲਾ ਰਹੇ ਨੇ। 2 ਬੈਟਰੀਆਂ। ਅੱਛਾ ਇਹ ਬੈਟਰੀਆਂ 200 ਇਹ ਜੀ ਸੋਲਰ ਹੁਣ ਆਨ ਕਰਦਾ ਪਿਆ। ਇਹ ਕਿਤਨੀ ਕੈਪੈਸਿਟੀ ਹੈ ਇਸ ਦੀ? 3/6 ਹੈ 3.6 3.6 ਕਿਲੋਵਾਟ ਹੁੰਦਾ? ਕਿਲੋਵਾਟ ਕੇਵੀ। ਜੀ ਹਾਂ। ਅੱਛਾ ਤੇ ਇਹ ਜਿਹੜਾ ਗੈਲੈਕਸੀ ਦਾ ਸਿਸਟਮ ਹੈ। ਅੱਛਾ ਗੈਲੈਕਸੀ ਦਾ। ਹਾਂ ਜੀ, ਇਹ ਬੜਾ ਜ਼ਬਰਦस्त ਹੈ ਅੱਛਾ ਜੀ। ਇਹਦਾ जो मदरबोर्ड एनवरेक्स कंपनी है। ਇਨਵਰੈਕਸ ਤਾਂ ਬੜਾ ਅੱਛਾ। हाँ, उस कंपनी और मदरबोर्ड है बहुत जबरदस्त है। ਇਹ ਹੁਣ ਇੱਥੇ ਕੀ ਰੀਡਿੰਗ ਦੇ ਰਿਹਾ? 3.6 ਪੂਰਾ ਕਰ ਸੀ ਇੱਥੇ पूरा लोड उठाएगा। अच्छा। 10 प्लेटा इस पे लगती है। ਅੱਛਾ ਇਹ ਹੁਣ 6 ਲੱਗੀਆਂ ਨੇ ਇਸ ਤੇ। 6 लगी है। ਇਹਦੀ ਟੋਟਲ ਜਿਹੜੀ ਕਪੈਸਿਟੀ 10 ਦੀ ਹੈ। 10 ਤੋਂ ਤਾਂ ਇਹ ਨਹੀਂ ਬੇਅਰ ਕਰਦਾ। हाँ 10 ऊपर। ਅੱਛਾ ਇਹ ਨਾਲ ਇਹ ਲਾਏ ਨੇ ਦੂਏ ਬ੍ਰੇਕਰ ਅੱਗੇ ਦੇ ਨਹੀਂ ਹੁਣ ਲਾਏ ਨੇ? ये हुन लाए ना। ये अच्छा। सारी मुकम्मल डीपी बनाई है। अच्छा प्रोजेक्टेड डिवाइस है। हाँ ठीक है, चेंज ओवर है। अच्छा डबल ब्रेकर है भाई। कोई अच्छा 125 एम्पेयर सोलर वास्ते लाया है। अच्छा कोई मसला मसाइल बने तो ट्रिप कर जाए। अच्छा ट्रिप कर जासी जी। नहीं तो हुन कितनी रीडिंग दे रहा है? कितना इस टाइम टाइम की हो है? टाइम हो गया जड़ा कोई 5 तो उत्ते हो गया होना। 6:30 हो गया। 6 6 में 7 बज मीटर। गया। हाँ 259 69 69 वोल्ट आ रहा है। वोल्ट आ रहे ना वही ना? हाँ जी, वोल्ट आ रहे। आगे लोड नहीं चल रहा अच्छा अभी तक। ये 269 वोल्ट है ते हुन के सोलर चल गया है। अच्छा हाँ 203 वोल्ट आ गया है आउटपुट। अच्छा आउटपुट हो गई। एम्पेयर मीटर है लगा हुआ है। अच्छा उस अगर लोड नहीं चला। अच्छा उस की दसना उस आउटपुट दसना? हाँ जी, ये आउटपुट इनपुट दसना? हाँ जी, ये जेड़ा है ना जी, हाँ आउटपुट दसेगा भाई इतने एम्पेयर ਤੁਹਾਡਾ ਅੱਗਾ ਲੋਡ ਚੱਲ ਰਿਹਾ है। अच्छा ये दस जी भाई आउटपुट है। हाँ जी। अच्छा एडवाइस है, कोई मसला मसाइल बनेगा ये ट्रिप मार जाएगा। वोल्ट कम आएंगे तो ये ट्रिप मार जाएगा। कोई मसला इसको नहीं बनेगा। अच्छा ये तो लगे हुए ब्रेकर जो है इन्होंने ट्रिप हो जाना। अच्छा जी ये बैटरियां इत्थे लग सन हुन? हाँ बैटरी इत्थे लग सन। हुन विखाने आ भाई ते सोलर दी प्लेटां विखाने आ सीढ़ी चढ़नी अल्लाह खैर करे। ए भाई जी सोलर दी प्लेटां ने मार दी 6 मार जी एक कितने दी आई? आसमान मैंने पहले बुकिंग कराई या उस टाइम मैंने तकरीबन 26,000 रुपए दिया ये अच्छा। एक महीना पहले 26,000 दी। 16 महीना पहले। हाँ हाँ ਇਹਨਾਂ ਦੀ ਰੇਟ ਜਿਹੜਾ ਹੈ ਇਸ ਟਾਈਮ ਚੱਲਦਾ ਪਿਆ ਉਹ ਤਕਰੀਬਨ 23,000 ਦੇ ਲਗਭਗ ਚੱਲਦਾ ਪਿਆ। ਤੇ ਇਹ ਕਿਤਨੀ ਕੈਪੈਸਿਟੀ ਹੈ? ਦੀ 555 है? 555 है। एक जिंको ए ग्रेड है, सब तो अच्छी प्लेट है। ਇਹ ਸਟੈਂਡ ਤਾਂ ਬਣੇ ਬਣਾਏ ਲੈਣੀ जी हाँ जी हाँ। ਯਾ ਇਥੋਂ ਆਪ ਨਹੀਂ ਬਣਵਾਇਆ
ਤੇ ਇਹ ਟੋਟਲ ਇਹਨਾਂ ਦਾ ਕਿੰਨਾ ਖਰਚਾ ਹੋਇਆ ਮਾਰ ਜੀ ਟੋਟਲ ਜਿਹੜਾ ਸੋਲਰ ਦਾ ਬੈਟਰੀ ਕਿਤਨੇ ਦੀਆਂ ਆਈਆਂ भाई 67000 रुपए की एक बैटरी आई। ਅੱਛਾ जी जी 67000 ਦੀ 230 प्रो ਅੱਛਾ 203 ओसाका ਦੀ ट्यूबलर ਜਿਹੜੀ ਬੈਟਰੀ जी जी ਤੇ ਇਹ ਜਿਹੜੀ ਇਹ ਤੇਰਾ ਇਸ ਟੋਟਲ ਕਿੰਨਾ ਖਰਚਾ ਹੋ ਗਿਆ भाई 1,30,000 का इन्वर्टर आया ਹੂੰ तकरीबन ये सारियां चीज़ां पा के तकरीबन 4,60,70,000 रुपए के लगभग ना 470 ਹੋ ਗਿਆ ਖਰਚਾ ਟੋਟਲ ਅੱਛਾ ਹੁਣ ਇਹ ਨਾ ਹੁਣ ਤੇਰਾ ਬਿੱਲ ਕੋਈ ਨਾ ਜ਼ੀਰੋ देखो उन्हें पता लगता है आज नहीं। ਨਹੀਂ ਉਹ ਇਨਸ਼ਾਅੱਲਾ ਇੰਜ ਹੀ ਹੋਣਾ ਲਵਾਈਂਦਾ ਤਾਂ ਪਿਆ ਤੇ ਅੱਲਾ ਖੈਰ ਕਰੇ ਇੰਜ ਹੀ ਹੋਣਾ ਇਹ ਹੁਣ ਮਿੱਟੀ ਕੱਢਦੇ ਪੈਣ ਥੱਲੇ ਤਲੀਆਂ ਟਾਈਲਾਂ ਦੇ ਨਾਲ ਇਸ ਨੂੰ ਲੱਗਣਾ ਹਾਂ ਅੱਛਾ ਇਹ ਕੋਠੀਆਂ ਬਣਾਉਂਦਾ ਰਿਹਾ जी हाँ टायर मार्बल का मुकम्मल कारीगर है ਹਲਾ ਟਾਇਲ ਮਾਰਬਲ ਲੈਂਦਾ टाइल मार्बल प्लास्टर का जी बहुत ਹਲਾ अच्छा कारीगर है ਅੱਛਾ इस्लामाबाद से बहुत अच्छे ਮਿਸਤਰੀ ਨਾਲ ਰੌਣਕਾਂ ਲੱਗੀਆਂ ਹੋਈਆਂ ਨੇ ਅੱਛਾ ਅਸਲ ਚ ਨਾ ਇਹ ਸਾਡਾ ਜਿਹੜੇ ਅਸੀਂ ਜੱਟ ਆ ਨਾ जी जी हाँ ਅਸੀਂ ਜਿਹੜਾ ਮਿਸਤਰੀ ਆਵੇ ਉਸ ਨੂੰ ਵੀ ਕੋਈ ਸਹੀ ਰਗੜਨੇ ਆ जी हाँ ਇਹ ਸਾਰਿਆਂ ਦੀ ਆਦਤ ਹੈ मैं कहना ਅਸੀਂ ਜੱਟ ਜਿਹੜੇ ਆ ਪਹਿਲੇ ਉਸ ਨੂੰ ਸਦੇਨੇ ਮੁੜੋ ਤਾਂ ਨੱਕ ਚੰਗਾ ਵਡੇਨੇ ਆ ਵੀ ਹੁਣ ਨਾ ਜਾਵੇ ਕਿਦਾਂ ਥੋੜਾ ਜਿਹਾ ਫਸ ਜਾਵੇ ਨਾ ਵੀ ਚਲੋ ਦਿਹਾੜ ਦੀ ਲਾ ਰਵੇ ਅੱਧੀ ਦਿਹਾੜੀ ਲਾਈ ਬੈਠੋ ਸੀ ਮਲ ਸੀ ਕੋਈ ਨਾ जी जी हाँ जी ਮੋੜ ਸਾਡੀ ਕੋਸ਼ਿਸ਼ ਹੁੰਦੀ ਬਿਸ਼ੱਕ ਮਲ ਲਈ ਜਾਵੇ ਤੇ ਕਿਵੇਂ ਦਿਹਾੜੀ ਬੱਚੇ इस्लामाबाद ਬੈਟਰੀ ਕੱਢ ਛੋੜੀਆਂ ਨੇ ਵਾਹ ਇਹ ਟਿਊਬਲਰ ਬੈਟਰੀ ਹੋਈਆਂ जी ਹੂੰ ਇਹ ਕਿਤਨੇ ਇਹਨਾਂ ਦੀ ਉਹ ਜਿਵੇਂ 185 ਤੇ 186 ਤੇ ਇਹ ਕਿਤਨੀ ਇਹਨਾਂ ਦੀ ਪਾਵਰ 203 है ਅੱਛਾ 230 ਪਾਵਰ ਹੈ ਇਹ ਤੇ ਇਹਨਾਂ 'ਚ ਪਲੇਟਾਂ ਹੁੰਦੀਆਂ ਨੇ ਕੀ ਹੁੰਦਾ ਇਹਨਾਂ 'ਚ ਜਿਹੜੀ ਮੋਟੀ ਪਲੇਟ ਹੁੰਦੀ ਤੇ ਸ਼ੀਸ਼ਾ ਹੁੰਦਾ ਸ਼ੀਸ਼ੇ ਦੇ ਨਾਲ ਪਲੇਟਾਂ ਲੱਗੀਆਂ ਹੋਈਆਂ ਹੁੰਦੀਆਂ ਇਹਨਾਂ 'ਚ ਪਾਣੀ ਤਾਂ ਪਾਉਂਦਾ ਨਹੀਂ ਜੀ ਆ ਤਜ਼ਾਬ ਹੁੰਦਾ ਉਹ ਖੁਸ਼ਕ ਕੋਈ ਨਹੀਂ ਡਰਾਈ ਬੈਟਰੀਆਂ ਹਾਂ ਬੈਕਅਪ ਵੀ ਨਾ ਦਾ ਠੀਕ ਹੈ ਅੱਛਾ ਹਾਂ 1300 ਗ੍ਰੈਵਿਟੀ ਤੇ ਪਹੁੰਚੇ ਨਾ ਜੀ ਹਾਂ ਇੱਕ ਬੈਟਰੀ ਦਾ 9 ਘੰਟੇ ਬੈਕਅਪ ਦੇਂਦੀ ਇਹ ਹੁਣ ਦੋ ਐ ਨੇ 9 ਘੰਟੇ ਬੈਕਅਪ ਦੇਣਾ ਇਹ ਜਿਹੜਾ ਸਿਸਟਮ ਲੱਗਾ ਹੋਇਆ ਹੈ, ਇਸ ਦਾ ਇਹ ਕਿ ਏਸੀ ਵਗੈਰਾ ਕਿਤਨੀ ਕੀ ਕੈਪੈਸਿਟੀ ਕੀ ਕਲਾਸੀ ਇਹ ਵੈਸੇ 8 ਪਲੇਟਾਂ ਦਾ ਲੱਗੀਆਂ ਹੋਣ ਨਾ ਤੁਸੀਂ ਦੋ ਟਾਈਮ ਏਸੀ ਚਲਾ ਸਕਦੇ ਹੋ ਦੋ ਅੱਠ AC? ਦੋ ਏਸੀ ਅੱਛਾ ਹਾਂ ਘਰ ਦੇ ਨਾਲ ਫ੍ਰਿਜ ਡੀਸੀ ਇਨਵੇਟਰ ਸਾਰਾ ਚਲਾਡੀ ਉਹ ਵੀ ਏਸੀ ਡੀਸੀ ਇਨਵੇਟਰ ਅੱਛਾ ਡੀਸੀ ਇਨਵਰਟਰ ਉਹ ਅੱਜਕੱਲ ਹੁੰਦੇ ਡੀਸੀ ਇਨਵਰਟਰ ਨੇ ਜਿਤਨੇ ਹੁਣ ਇਹ ਫ੍ਰਿਜ ਏਸੀ ਜਿਹੜਾ ਮੋਟਰ ਪੰਪ ਉਹ ਚਲਾ ਲੈ ਸੀ ਬੈਟਰੀਆਂ ਇਹ ਵੀ ਬੈਕਅਪ ਦੇ ਉੱਤੇ ਏਸੀ ਚਲਾ ਲੈ ਸਨ ਨਹੀਂ ਜਾਂ ਡਾਇਰੈਕਟ ਚੱਲੇ ਸੀ ਕੋਈ ਨਹੀਂ ਦੇਣਾ ਇਹਨਾਂ ਤੇ ਇਹ ਲੈਟਾ ਪੱਖੇ ਸਾਰੀ ਰਾਤ ਅੱਛਾ ਇਹ ਏਸੀ ਨੂੰ ਨਹੀਂ ਬੈਕਅਪ ਦੇ ਸਕਦੀਆਂ ਹਾਂ ਦਿੱਤੋ ਦੇ ਦਗੜਾ ਹਾਂ ਫ੍ਰਿਜ ਹੈ ਡੀਸੀ ਇਨਵੇਟਰ ਉਹ ਸਾਰੀ ਰਾਤ ਚੱਲ ਸਕਦਾ ਅੱਛਾ ਉਹ ਚੱਲ ਸਕਦਾ ਹੋਰ ਨਹੀਂ ਕੁਛ ਚੱਲ ਸਕਦੀ ਅੱਛਾ ਜੀ ਮਾਰ ਹੋਰਾਂ ਦੀਆਂ ਪਲੇਟਾਂ ਹੀ ਤੁਹਾਨੂੰ ਵਿਖਾਈਆਂ ਮਾਰ ਹੋਰਾਂ ਦੇ ਡੰਗਰ ਹੀ ਵਿਖਾਏ ਤੇ ਹੁਣ ਮਾਰ ਹੋਰਾਂ ਦਾ ਤੁਹਾਨੂੰ ਵਿਖਾਣਾ ਬਾਇਓਗੈਸ ਦਾ ਸਿਸਟਮ ਜਿਹੜਾ ਨਾ ਬੜਾ ਪੁਰਾਣਾ ਹੀ ਨੰਦਾ ਕਈ ਦਫਾ ਕਈ ਦੋਸਤ ਮੇਰੇ ਅਗਲੇ ਦਿਨ ਹੀ ਆਖਦੇ ਪਏ ਹਾਂਜੀ ਅਸਾਂ ਲਵਾਣਾ ਹੈ एक हाथ वाली जी रेहड़ी है ना ਹੂੰ वो इनदे विच पाई दी है ਅੱਛਾ ठीक है इस तो थल्ले एक ना पाइप लगा होया है ਹੂੰ ਜਿਹੜਾ ਕਮਰਾ ਨੁਮਾ ਇਹਦੇ ਥੱਲੇ ਬਣਿਆ ਹੈ ਉਹ ਇਹਦੇ ਅੰਦਰ ਚਲਾ ਜਾਂਦਾ ਹੈ ਅੱਛਾ ਉਹ ਜਿਹੜਾ ਗੜਾ ਟੋੜਾ ਇਸ ਉਹ ਇੱਕ ਅੱਛਾ ਕਮਰਾ ਨੁਮਾ ਹੈ ਅੱਛਾ ਉਹ ਇਹ ਗੋਇਆ ਸਾਰਾ ਉਸ ਦੇ ਵਿੱਚ ਲਟਕ ਜਾਂਦਾ ਜੀ ਜੀ ਅੱਛਾ ਉਸ ਤੋਂ ਬਾਅਦ ਇਹ ਗੈਸ ਤਿਆਰ ਹੁੰਦੀ ਹੈ ਹੂੰ ਜਿਹੜਾ ਇੱਕ ਗਲੋਬ ਟਾਈਪ ਹੈ ਹੂੰ ਜਿਸ ਜਗ੍ਹਾ ਤੇ ਮੈਂ ਖੜਾ ਇਹ ਗਲੋਬ ਟਾਈਪ ਹੈ ਹੂੰ ਇਸ ਦੇ ਅੰਦਰ ਗੈਸ ਉੱਤੇ ਆ ਜਾਂਦੀ ਹੈ ਗੋਬਰ ਥੱਲੇ ਬਹਿ ਜਾਂਦਾ ਹੈ ਅੱਛਾ ਉਸ ਤੋਂ ਬਾਅਦ ਜਿਸ ਟਾਈਮ ਗੋਬਰ ਦੀ ਕਪੈਸਿਟੀ ਖਤਮ ਹੋ ਜਾਂਦੀ ਹੈ ਨਾ ਗੈਸ ਬਣਾਉਣ ਵਾਲੀ ਉਸ ਤੋਂ ਬਾਅਦ ਉਹ ਇਸ ਸਾਈਡ ਤੋਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਅੱਛਾ। ਤਾਂ ਗੋਬਰ ਇਸ ਸਾਈਡ ਤੋਂ ਬਣਨਾ ਸ਼ੁਰੂ ਹੋ ਜਾਂਦਾ ਹੈ ਅੱਛਾ। ਰੂਟੀਨ ਅੱਛਾ ਇਹਦੋਂ ਚਾਇਆ ਗੋਬਰ ਨਾਲ ਹੀ ਹੈ, ਇਸ ਦਾ ਇਹ ਬੜਾ ਫਾਇਦਾ ਹੈ ਵੀ ਕਿਉਂਕਿ ਜਿਸ ਟਾਈਮ ਡੇਰੇ ਤੇ ਤੁਸੀਂ ਰਹਿੰਦੇ ਹੋ ਨਾ ਉਹਦਾ ਸਭ ਤੋਂ ਵੱਡਾ ਫਾਇਦਾ ਇਹ ਹੀ ਹੈ ਵੀ ਤੁਸੀਂ ਇਹਦੋਂ ਗੋਬਰ ਚਾਹਣਾ ਹੈ ਜਾਨਵਰ ਉੱਥੋਂ ਨੇ ਇੱਥੋਂ ਗੋਬਰ ਚਾ ਕੇ ਵੇ ਸੁੱਟਿਆ ਹੈ ਜੀ ਜੀ ਤੇ ਨਾਲ ਉਹ ਟੁੱਟੀ ਲੱਗੀ ਹੈ ਉੱਥੋਂ ਪਾਣੀ ਪਾਣਾ ਇਸ ਦੇ ਵਿੱਚ ਪਾਣੀ ਪਾਣਾ ਮਾਰ ਜੀ 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 ਪਾਣੀ ਪਾਣਾ ਤੇ ਇਸ ਫਿਰਕੀ ਨੂੰ ਘੁਮਾਣਾ ਵੀ ਹੈ ਇਹਨੂੰ ਮਿਕਸ ਤਾਂ ਕਰਨਾ ਕਿ ਮਿਕਸ ਹੋ ਜਾਏ ਮਿਕਸ ਕਰਨਾ ਇਸ ਨੂੰ ਜੀ, ਜੀ। ਇਹ ਘੁਮਾ ਕੇ ਮਿਕਸ ਕਰਨਾ ਤੇ ਉਹ ਥੱਲੇ ਪਾਈਪ ਜਿਹੜਾ ਲੱਗਾ ਹੋਇਆ ਵੇਖਦੇ ਪਿਓ ਨਾ ਜੀ ਉਸ ਨੇ ਪਾਈਪ ਦੇ ਵਿੱਚੋਂ ਲਟਕ ਜਾਣਾ ਉਸ ਪਾਸੇ ਇਸ ਤਰ੍ਹਾਂ ਹੀ ਮਾਰ ਜੀ 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 ਤੇ ਫਿਰ ਉਹ ਉਹਦੇ ਜਾਣਾ ਤੇ ਉਹ ਜਿਹੜਾ ਇਹ ਤੁਹਾਡਾ ਗੈਸ ਚੱਲ ਰਿਹਾ ਇਹ ਗੈਸ ਨਿਕਲ ਰਿਹਾ ਇੱਥੋਂ ਇਹ ਬਾਅਦ 24 ਘੰਟੇ ਚੱਲਿਆ ਰਹਿੰਦਾ ਨਿਕਲਿਆ ਰਹਿੰਦਾ 24 ਘੰਟੇ ਦੀ ਨਾ ਗਰਮੀਆਂ 'ਚ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ ਸਰਦੀਆਂ ਵਾਸਤੇ ਦਸੰਬਰ ਤੇ ਜਨਵਰੀ ਵਾਸਤੇ ਨਾ ਥੋੜਾ ਜਿਹਾ ਸਲੋ ਹੁੰਦਾ ਹੈ ਲੇਕਿਨ ਇਤਨਾ ਜ਼ਿਆਦਾ ਫਰਕ ਨਹੀਂ ਪੈਂਦਾ ਅੱਛਾ ਫਿਰ ਵੀ ਘਰ ਦਾ ਸਿਸਟਮ ਚਲਾ ਹੀ ਰੱਖਦਾ ਘਰ ਦਾ ਅੱਲਾਹ ਤਾਲਾ ਦਾ ਸ਼ੁਕਰ ਹੈ ਘਰ ਦਾ ਬਿਲਕੁਲ ਸਿਸਟਮ ਓਕੇ ਅੱਛਾ ਇਹਨੂੰ ਹੁਣ 2014 ਤੋਂ ਲੱਗਾ 10 ਸਾਲ ਹੋ ਗਏ ਇਹਨੂੰ ਕੋਈ ਸਹੀ ਤਾਂ ਕੋਈ ਨਹੀਂ ਕਰਾਉਣਾ ਪਿਆ ਵੀ ਕੋਈ ਖਰਾਬ ਹੋਇਆ ਹੋਵੇ ਕਿਸੇ ਕਿਸਮ ਦਾ ਤੁਹਾਨੂੰ ਟੈਨਸ਼ਨ ਹੀ ਨਹੀਂ ਬਣੀ ਅੱਛਾ ਇਹ ਗੋਇਆ ਜਿਹੜਾ ਸੱਜਾ ਨਿਕਲਿਆ ਇਸੇ ਦੇ ਨਾਲ ਰਲਿਆ ਜਾਂ ਗਵਾਈਆਂ ਸੱਟ ਦਿੱਤਾ ਫਸਲਾਂ ਨੂੰ ਜੀ ਜੀ ਅੱਛਾ ਜੀ ਇਹ ਬੜੀ ਵੇਖੋ ਨਾ ਜੀ ਹੁਣ ਅੱਜ ਕੱਲ ਲੱਕੜੀਆਂ ਹੀ ਨਹੀਂ ਪੂਰੀਆਂ ਹੁੰਦੀਆਂ ਨਾ ਗੈਸ ਪੂਰੀ ਹੁੰਦੀ ਕੀਮਤ ਕਿਤਨੀ ਉਸ ਟਾਈਮ ਲੱਗੀ ਹੈ ਇਹ 2014 ਦੇ ਵਿੱਚ ਇਹਦੀ ਕੀਮਤ 1.5 ਲੱਖ ਰੁਪਇਆ ਹੈ ਅੱਛਾ ਉਸ ਟਾਈਮ 1.5 ਲੱਖ ਦਾ ਹੀ ਲੱਗਾ ਹੀ
ਤੇ ਮੇਰੇ ਖਿਆਲ ਵਿੱਚ ਮਾਰ ਹੋਣਾ ਸਾਲ ਦੀ ਜਿਹੜੀ ਗੈਸ ਹੈ ਉਹ 1.5 ਲੱਖ ਦੀ ਬਾਲ ਲਈ ਹੋਣੀ ਇੱਕ ਸਾਲ ਵਿੱਚ ਇੰਜ ਨਹੀਂ ਮੈਂ ਤਾਂ ਅਕਸਰ ਜ਼ਿਆਦਾ ਦੀ ਹਾਂ, ਕਿਉਂਕਿ ਲੱਕੜੀ ਜਿਹੜੀ ਉਸ ਦੀ ਜਿਹੜੀ ਪੂਰੀ ਹੁੰਦੀ ਆ ਤੇ ਇਹ ਹੁਣ ਇਹ ਅੱਗਾ ਜਿਹੜਾ ਹੈ ਤੁਹਾਡਾ ਸਾਰਾ ਪ੍ਰੋਫਿਟ ਚੱਲ ਰਿਹਾ ਤੇ ਇਹਦੇ ਵਿੱਚ ਇਹ ਵੀ ਕੋਈ ਨਹੀਂ ਪਏ ਹੁਣ ਕੋਈ ਖਰਾਬ ਹੋਇਆ ਖਲਾ ਅੱਲਾ ਖੈਰ ਕਰੇ ਭਾਵੇਂ ਹੋਰ 20 ਸਾਲ ਇਹ ਚੱਲਿਆ ਹੀ ਰਹੇ ਇਸ ਨੂੰ ਮਸਲਾ ਹੀ ਕੋਈ ਨਹੀਂ ਇੰਜ ਨਹੀਂ ਮਾਰਦਾ 50 ਸਾਲ ਦੀ ਗਾਰੰਟੀ ਦਿੱਤੀ ਹੈ ਅੱਛਾ 50 ਸਾਲ ਇਸ ਦੀ ਲਾਈਫ ਟਾਈਮ ਅੱਜ ਜਿਸ ਤਰ੍ਹਾਂ ਸੋਲਰ ਦੇ ਉੱਤੇ ਇੱਕ ਵਾਰੀ ਇਨਵੈਸਟਮੈਂਟ ਹੋ ਗਈ ਨਾ ਮਾਰ ਉਹਨਾਂ ਦੀ 4.5 ਲੱਖ ਦੀ ਇਸੇ ਤਰ੍ਹਾਂ ਇਸ ਦੇ ਉੱਤੇ ਇਨਵੈਸਟਮੈਂਟ ਹੋਈ ਹੈ ਉਸ ਟਾਈਮ ਇਹਨਾਂ ਦੇ ਅੱਬੇ ਹੋਰਾਂ ਕੀਤੀ ਹੈ ਤੇ ਉਹ ਇਹ ਜਨਾਬ ਹੁਣ ਆਉਣ ਵਾਲੀਆਂ ਨਸਲਾਂ ਤੱਕ ਇਹ ਜਿਹੜੀ ਇਨਸ਼ਾਅੱਲਾ ਗੈਸ ਜਿਹੜੀ ਚੱਲਦੀ ਰਹੀ ਤੇ ਅੱਜ ਦਾ ਜਿਹੜਾ ਟੂਰ ਸੀ ਅਸਾਂ ਤੁਹਾਨੂੰ ਵਿਖਾਇਆ ਮਾਰ ਇਮਤਿਆਜ਼ ਸਾਮਲ ਸਾਹਿਬ ਦੇ ਡੇਰੇ ਦਾ ਤੁਹਾਨੂੰ ਇਹਨਾਂ ਦੇ ਜਾਨਵਰ ਵਿਖਾਏ ਇਹਨਾਂ ਦਾ ਜਿਹੜਾ ਤੁਹਾਨੂੰ ਸੋਲਰ ਦਾ ਸਿਸਟਮ ਵਿਖਾਇਆ ਉਹ ਸਾਰਾ ਵਿਖਾਇਆ ਤੇ ਉਮੀਦ ਹੈ ਤੁਹਾਨੂੰ ਪਸੰਦ ਆ ਸੀ ਅਗਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਓ ਤਾਂ ਕਿ ਮਜ਼ੀਦ ਅੱਛੀਆਂ ਵੀਡੀਓਜ਼ ਜਿਹੜੀਆਂ ਨੇ ਤੁਸੀਂ ਵੇਖ ਸਕੋ ਬਹੁਤ ਸ਼ੁਕਰੀਆ ਅਸਲਾਮ ਅਲੈਕੁਮ